ਉਹ ਸਿੱਖਾਂ ਦੇ ਲਈ ਇਹ ਗੱਲ ਜਰਨੀ ਬੜੀ ਔਖੀ ਹੈ, ਕਿਉਂਕਿ ਇਹ ਬੰਦਾ ਜਿਹੜਾ ਹੈਗਾ ਇਜ਼ਹਾਰ ਆਲਮ, ਇਹ ਸਾਡੀ ਨਸਲਕੁਸ਼ੀ ਕਰਨ ਵਾਲਿਆਂ ਬੁੱਚੜਾਂ ਦੇ ਵਿੱਚੋਂ ਮੋਢੀ ਬੰਦਾ ਜਿਹੜਾ ਹੈਗਾ ਉਹ ਸੀਗਾ। ਤੇ ਸਾਡੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅੱਜ ਕੱਲ੍ਹ ਬਾਦਲ ਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹ ਅੱਜ ਕੱਲ੍ਹ ਮੱਤਾਂ ਬੜੀਆਂ ਦੇਣ ਲੱਗੇ ਹੋਏ ਨੇ ਕੌਮ ਨੂੰ। ਉਹ ਕਹਿੰਦੇ ਜੀ ਅਸਲੀ ਤਾਂ ਅਕਾਲੀ ਦਲ ਜਿਹੜਾ ਹੈ ਪੰਥ ਦੀ ਜਮਾਤ ਆ ਜਿਹੜੀ, ਉਹ ਤਾਂ ਇਹੀ ਆ ਜਿਹੜਾ ਬਾਦਲ ਸੈਨਾ ਦੇ ਝੰਡੇ ਵਾਲਾ ਵਾ ਬਾਦਲ ਦਲ, ਬਾਕੀ ਤਾਂ ਸਾਰੇ ਕਾਂਗਰਸ ਦੇ ਏਜੰਟ ਨੇਗੇ। ਕਿਤੇ ਇਹ ਨਾ ਹੋਵੇ ਕਿ ਕਹਿਣ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜੀ ਬੜਾ ਵੱਡਾ ਮੀਤ ਪ੍ਰਧਾਨ ਰਿਹਾ ਜੀ, ਤੇ ਬੜੀ ਘਾਲਣਾ ਤੇ ਝੂਠ ਤੂਫਾਨ ਬੋਲ ਕੇ ਕਿਤੇ ਇਹ ਨਾ ਕਹਿ ਦੇਣ ਕਿ ਜੀ ਹੁਣ ਅਸੀਂ ਇਜ਼ਹਾਰ ਆਲਮ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚ ਲਾਉਣੀ ਹੈ। ਤੇ ਕਈਆਂ ਨੂੰ ਗੱਲ ਹੋ ਸਕਦਾ ਹਜਮ ਨਾ ਹੋਵੇ, ਪਰ ਇਹੋ ਜਿਹਾ ਚੰਦ ਪਹਿਲਾਂ ਬੜੇ ਚਾੜਦੇ ਰਹੇ ਆ। ਭਾਜਪਾ ਉਹ ਹਿੰਦੂ ਕੱਟੜਵਾਦੀ ਸੋਚ ਦੀ ਝੰਡਾ ਬਰਦਾਰ ਜਿਹੜੀ RSS ਵਾ, ਉਹਦੇ ਬਾਰੇ ਕਿਹਨੂੰ ਭੁਲੇਖਾ, ਤੇ ਰਾਸ਼ਟਰੀ ਸਿੱਖ ਸੰਗਤ ਬਾਰੇ ਕਿਹਨੂੰ ਭੁਲੇਖਾ। ਉਹਨਾਂ ਸਾਰਿਆਂ ਦੇ ਨਾਲ ਸੰਬੰਧ ਰੱਖਣ ਬਾਰੇ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਹੋਇਆ ਵਾ। ਜਦੋਂ ਵੋਟਾਂ ਆਈਆਂ 2017 ਦੀਆਂ ਇਲੈਕਸ਼ਨਾਂ, ਤਾਂ ਇਹ ਕਨਸੂਆਂ ਫੈਲਣ ਲੱਗ ਪਈਆਂ ਵੀ ਕਿਤੇ ਬਾਦਲ ਦਲ ਵਾਲੇ ਡੇਰਾ ਸਰਸਾ ਵਾਲਿਆਂ ਕੋਲੇ ਫੇਰ ਤਾਂ ਨਹੀਂ ਜਾਣਗੇ। ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੜਾ ਕੇ ਉਸ ਵਾਰਨਿੰਗ ਨੂੰ, ਉਸ ਚੇਤਾਵਨੀ ਨੂੰ ਚੈਲੰਜ ਕਰਕੇ ਬਾਦਲ ਸੈਨਾ ਨੇ ਇੱਕ ਪ੍ਰੋਗਰਾਮ ਡੇਰਾ ਸਰਸਾ ਦੇ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ ਉਹਨਾਂ ਨਾਲ ਮੀਟਿੰਗ ਰੱਖੀ। ਉੱਥੇ ਬਹਿ ਕੇ ਇਹ ਗੱਲ ਆਖੀ ਵੀ ਜੇਕਰ ਸਾਨੂੰ ਤੁਸੀਂ ਵੋਟਾਂ 'ਚ ਜਿਤਾ ਦਿੱਤਾ, ਆਪਣੀ ਸਰਕਾਰ ਬਣ ਗਈ ਦੁਬਾਰਾ, ਤਾਂ ਫਿਰ ਆਪਾਂ ਪੰਜਾਬ ਦੇ ਵਿੱਚ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ। ਅੱਧ ਹੋਈ ਪਈ ਆ। ਜਿਹੜੀਆਂ ਇਹਨਾਂ ਦੀਆਂ ਸੋਸ਼ਲ ਮੀਡੀਆ ਉੱਤੇ ਨਿੱਤ ਫੋਟੋਆਂ ਆਉਂਦੀਆਂ ਨੇ, ਕੋਈ ਛੋਟਾ ਵੱਡਾ ਇਹੋ ਜਿਹਾ ਇਹਨਾਂ ਦਾ ਬਾਦਲ ਦਲ ਦਾ ਲੀਡਰ ਨਹੀਂ ਜਿਹਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਨਾ ਉਡਾਈਆਂ। ਹਰ ਟੁੱਚਲ ਕੰਮ, ਹਰ ਉਹ ਕਰਮ ਕਾਂਡ ਜਿਹੜਾ ਸਿੱਖਾਂ ਨੂੰ ਨਹੀਂ ਕਰਨਾ ਚਾਹੀਦਾ, ਉਹ ਸਾਰਾ ਕਰਦੇ। ਇਹਨਾਂ ਦੀ ਇਹ ਖੁੱਲ, ਅੱਜ ਆਪਾਂ ਕਈ ਕਹਿਣਗੇ ਲਓ ਜੀ ਕੈਪਟਨ ਦਾ ਰਾਜ, ਕਾਂਗਰਸ ਦਾ ਰਾਜ। ਭਾਈ ਇਹ ਕਰਤੂਤਾਂ ਇਹਨਾਂ ਨੂੰ ਕਰਨ ਦੀ ਟ੍ਰੇਨਿੰਗ ਤੇ ਖੁੱਲ ਜਿਹੜੀ ਸੀ ਉਹ ਬਾਦਲ ਦਲ ਨੇ ਆਪਣੇ 10 ਸਾਲ ਦੇ ਸਮੇਂ 'ਚ ਦਿੱਤੀ। ਜਿਹੜੇ ਬੰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਧਰਨੇ ਦੇ ਰਹੇ ਸੀ, ਮੁਜ਼ਾਹਰੇ ਕਰ ਰਹੇ ਸੀ ਕਿ ਭਾਈ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਆ ਸੁਖਬੀਰ ਬਾਦਲ ਕਹਿੰਦਾ ਵੀ ਜਿਹੜੇ ਬੇਲੜ ਨੇ ਨਾ ਪੰਜਾਬ ਦੇ ਬੇਲੜ ਲੋਕ, ਇਹ ਆ ਕੇ ਕਹਿੰਦਾ ਧਰਨਿਆਂ ਤੇ ਬਹਿ ਜਾਂਦੇ। ਤੇ ਜਦੋਂ ਬਾਅਦ ਵਿੱਚ ਹਰੀਕੇ ਪੱਤਣ ਰਾਤ ਨੂੰ ਆਪ ਜੁੱਲੇ ਦੇ ਵਿੱਚ ਬੈਠੇ ਦੀ ਫੋਟੋ ਆਈ, ਲੋਕਾਂ ਨੇ ਲਾਹਨਤਾਂ ਪਾਈਆਂ ਵੀ ਹੁਣ ਆਪ ਕਾ ਤੋਂ ਧਰਨੇ ਦੇ ਹੀ ਬੈਠਾ ਇੱਥੇ। ਸੋ ਇਹਨਾਂ ਲੋਕਾਂ ਨੇ ਹਮੇਸ਼ਾ ਪੰਥ ਦੇ ਦੁਸ਼ਮਣਾਂ ਨਾਲ ਸਾਂਝ ਰੱਖੀ ਹੈ। ਇਹਨਾਂ ਨੇ ਨਹੀਂ ਪਰਵਾਹ ਕੀਤੀ ਕਿ ਸਿੱਖ ਇਤਿਹਾਸ ਦੇ ਵਿੱਚ ਸਾਡੇ ਬਾਰੇ ਕੀ ਲਿਖਿਆ ਜਾਊ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਜ਼ਹਾਰ ਆਲਮ ਚੜ੍ਹਾਈ ਕਰ ਗਿਆ। ਇਜ਼ਹਾਰ ਆਲਮ ਪੰਜਾਬ ਪੁਲਿਸ ਦਾ DGP ਵੀ ਰਿਹਾ ਤੇ ਹੋਰ ਵੀ ਬਹੁਤ ਸਾਰੇ ਅਹੁਦਿਆਂ ਤੋਂ ਤਰੱਕੀ ਕਰਕੇ DGP ਬਣਿਆ ਸੀ। ਅੱਜ ਕੱਲ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦਾ ਉਹ ਮੀਤ ਪ੍ਰਧਾਨ ਸੀਗਾ, ਤੇ ਉਹਦੀ ਜਿਹੜੀ ਘਰਵਾਲੀ ਆ ਉਹ ਵੀ ਬਾਦਲ ਦਲ ਦੇ ਵਿੱਚ ਕਾਫੀ ਅਹਿਮ ਅਹੁਦਿਆਂ ਤੇ ਆ। MLA ਦੀਆਂ ਚੋਣਾਂ ਲੜਾਉਣੀਆਂ ਹੋਣ ਤਾਂ ਬਾਦਲ ਦਲ ਜਿਹੜਾ ਹੈਗਾ ਉਹ ਫਿਰ ਇਹਨਾਂ ਨੂੰ ਟਿਕਟ ਵੀ ਦਿੰਦਾ। ਉਹ ਸਿੱਖਾਂ ਦੇ ਲਈ ਇਹ ਗੱਲ ਜਰਨੀ ਬੜੀ ਔਖੀ ਹੈ, ਕਿਉਂਕਿ ਇਹ ਬੰਦਾ ਜਿਹੜਾ ਹੈਗਾ ਇਜ਼ਹਾਰ ਆਲਮ, ਇਹ ਸਾਡੀ ਨਸਲਕੁਸ਼ੀ ਕਰਨ ਵਾਲਿਆਂ ਬੁੱਚੜਾਂ ਦੇ ਵਿੱਚੋਂ ਮੋਢੀ ਬੰਦਾ ਜਿਹੜਾ ਹੈਗਾ ਉਹ ਸੀਗਾ। ਤੇ ਇਹ ਮੀਤ ਪ੍ਰਧਾਨ ਬਣਾਈ ਰੱਖਿਆ ਬਾਦਲ ਦਲ ਦਾ। ਤੇ ਸਾਡੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅੱਜ ਕੱਲ੍ਹ ਬਾਦਲ ਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹ ਅੱਜ ਕੱਲ੍ਹ ਮੱਤਾਂ ਬੜੀਆਂ ਦੇਣ ਲੱਗੇ ਹੋਏ ਨੇ ਕੌਮ ਨੂੰ। ਉਹ ਕਹਿੰਦੇ ਜੀ ਅਸਲੀ ਤਾਂ ਅਕਾਲੀ ਦਲ ਜਿਹੜਾ ਹੈ ਪੰਥ ਦੀ ਜਮਾਤ ਆ ਜਿਹੜੀ, ਉਹ ਤਾਂ ਇਹੀ ਆ ਜਿਹੜਾ ਬਾਦਲ ਸੈਨਾ ਦੇ ਝੰਡੇ ਵਾਲਾ ਵਾ ਬਾਦਲ ਦਲ, ਬਾਕੀ ਤਾਂ ਸਾਰੇ ਕਾਂਗਰਸ ਦੇ ਏਜੰਟ ਨੇਗੇ। ਤੇ ਹੁਣ ਡਰ ਇਹ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ, ਜਿਵੇਂ ਆਪਾਂ ਕੱਲ ਬੇਨਤੀ ਕਰਦੇ ਸੀਗੇ ਵੀ ਆਪਾਂ ਨੂੰ ਦਬਾਅ ਬਣਾਉਣਾ ਚਾਹੀਦਾ ਹੈ
ਕਿ ਬਿਆੰਤੇ ਬੁੱਚੜ ਨੂੰ ਸੋਧਾ ਲਾਉਣ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਵਾਇਆ ਜਾਵੇ। ਪਰ ਮੈਨੂੰ ਹੁਣ ਖਾਦਸ਼ਾ ਜਿਹੜਾ ਮਨ ਵਿੱਚ ਆ, ਕਈ ਕਹਿਣਗੇ ਵੀ ਏਦਾਂ ਨਹੀਂ ਹੋ ਸਕਦਾ, ਪਰ ਇੱਥੇ ਚੰਦ ਚਾੜਨ ਲੱਗੇ ਬਾਦਲ ਦਲ ਵਾਲੇ ਮਿੰਟ ਲਾਉਂਦੇ ਆ। ਕਿਤੇ ਇਹ ਨਾ ਹੋਵੇ ਕਿ ਕਹਿਣ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜੀ ਬੜਾ ਵੱਡਾ ਮੀਤ ਪ੍ਰਧਾਨ ਰਿਹਾ ਜੀ, ਤੇ ਬੜੀ ਘਾਲਣਾ ਤੇ ਝੂਠ ਤੂਫਾਨ ਬੋਲ ਕੇ ਕਿਤੇ ਇਹ ਨਾ ਕਹਿ ਦੇਣ ਕਿ ਜੀ ਹੁਣ ਅਸੀਂ ਇਜ਼ਹਾਰ ਆਲਮ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣੀ ਹੈ। ਤੇ ਕਈਆਂ ਨੂੰ ਗੱਲ ਹੋ ਸਕਦਾ ਹਜਮ ਨਾ ਹੋਵੇ, ਪਰ ਇਹੋ ਜਿਹਾ ਚੰਦ ਪਹਿਲਾਂ ਬੜੇ ਚਾੜਦੇ ਰਹੇ ਆ। ਇਹ ਪੰਥਕ ਜਜ਼ਬਾਤਾਂ ਦਾ, ਕੌਮੀ ਭਾਵਨਾਵਾਂ ਦਾ ਘਾਣ ਕਾਰਨ ਕਰਾਉਣ ਦਾ ਇਹਨਾਂ ਨੂੰ ਜਿੰਨਾ ਚਾਅ ਚੜਿਆ ਰਹਿੰਦਾ, ਨਹੀਂ ਤਾਂ ਜਿਹੜੀ ਭਾਜਪਾ ਨਾਲ ਸਾਂਝ ਆਏ ਕਿਤੇ ਪੈਣੀ ਸੀ। ਭਾਜਪਾ ਉਹ ਹਿੰਦੂ ਕੱਟੜਵਾਦੀ ਸੋਚ ਦੀ ਝੰਡਾ ਬਰਦਾਰ ਜਿਹੜੀ RSS ਵਾ, ਉਹਦੇ ਬਾਰੇ ਕਿਹਨੂੰ ਭੁਲੇਖਾ, ਤੇ ਰਾਸ਼ਟਰੀ ਸਿੱਖ ਸੰਗਤ ਬਾਰੇ ਕਿਹਨੂੰ ਭੁਲੇਖਾ। ਉਹਨਾਂ ਸਾਰਿਆਂ ਦੇ ਨਾਲ ਸੰਬੰਧ ਰੱਖਣ ਬਾਰੇ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਹੁਕਮਨਾਮਾ ਹੋਇਆ ਹੋਇਆ, ਪਰ ਕੀਤੀ ਆ ਕਦੇ ਪਰਵਾਹ ਉਹਨਾਂ ਨੇ? ਕੱਖ ਪਰਵਾਹ ਨਹੀਂ ਕੀਤੀ। ਤੇ ਜਦੋਂ ਡੇਰਾ ਸਰਸਾ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਸੀ ਤੇ ਬੇਅਦਬੀਆਂ ਹੋ ਚੁੱਕੀਆਂ ਸੀ, ਤੇ ਸਾਰੇ ਪੰਥ ਵਿੱਚ, ਸਾਰੇ ਸੰਸਾਰ ਵਿੱਚ ਇਹ ਚਰਚਾ ਸੀ ਕਿ ਡੇਰਾ ਸਰਸਾ ਦੇ ਇਹਨਾਂ ਸਮਰਥਕਾਂ ਨੇ ਇਹ ਬੇਅਦਬੀ ਕੀਤੀ ਆ, ਜਿਹੜੀ ਬਰਗਾੜੀ 'ਚ ਹੋਈ ਆ। ਕੋਟਕਪੂਰਾ ਕਾਂਡ ਵਾਪਰ ਚੁੱਕਿਆ ਸੀ ਤੇ ਸ਼ਰੇਆਮ ਲੋਕ ਬਾਦਲ ਦਲ ਨੂੰ, ਡੇਰਾ ਸਰਸਾ ਨੂੰ, ਗਿਆਨੀ ਗੋਬਿੰਦ ਸਿੰਘ ਜਿਹੜਾ ਉਸ ਟਾਈਮ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀਗਾ, ਉਹਨੇ ਉਹ ਜਿਹੜਾ ਗਿਆਨੀ ਗੁਰਮੁਖ ਸਿੰਘ ਸੀ, ਉਹਨੇ ਸਾਰੀ ਗੱਲ ਨੰਗੀ ਵੀ ਕਰਤੀ ਸੀ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜਦੋਂ ਵੋਟਾਂ ਆਈਆਂ 2017 ਦੀਆਂ ਇਲੈਕਸ਼ਨਾਂ, ਤਾਂ ਇਹ ਕਨਸੂਆਂ ਫੈਲਣ ਲੱਗ ਪਈਆਂ ਵੀ ਕਿਤੇ ਬਾਦਲ ਦਲ ਵਾਲੇ ਡੇਰਾ ਸਰਸਾ ਵਾਲਿਆਂ ਕੋਲੇ ਫੇਰ ਤਾਂ ਨਹੀਂ ਜਾਣਗੇ। ਮੀਡੀਆ ਵਾਲਿਆਂ ਦਾ ਕੰਮ ਆ ਸਵਾਲ ਕਰਨਾ। ਸਵਾਲ ਕੀਤਾ ਤਾਂ ਗਿਆਨੀ ਗੁਰਬਚਨ ਸਿੰਘ ਜੀ ਨੇ ਫਰਮਾਇਆ ਵੀ ਪਹਿਲੀ ਗੱਲ ਤਾਂ ਇਹ ਜੀ ਕੋਈ ਗੱਲ ਹੋ ਹੀ ਨਹੀਂ ਸਕਦੀ, ਹੁਕਮਨਾਮਾ ਜਾਰੀ ਹੋਇਆ ਡੇਰਾ ਸਰਸਾ ਦੇ ਖਿਲਾਫ, ਨਹੀਂ ਹੋਊਗੀ ਗੱਲ। ਪਰ ਜੇ ਹੋ ਵੀ ਗਈ ਤਾਂ ਬੜੀ ਸਖਤ ਕਾਰਵਾਈ ਕਰਾਂਗੇ, ਚੇਤਾਵਨੀ ਜਾਰੀ ਕਰਦੇ। ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੜਾ ਕੇ ਉਸ ਵਾਰਨਿੰਗ ਨੂੰ, ਉਸ ਚੇਤਾਵਨੀ ਨੂੰ ਚੈਲੰਜ ਕਰਕੇ ਬਾਦਲ ਸੈਨਾ ਨੇ ਇੱਕ ਪ੍ਰੋਗਰਾਮ ਡੇਰਾ ਸਰਸਾ ਦੇ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ ਉਹਨਾਂ ਨਾਲ ਮੀਟਿੰਗ ਰੱਖੀ। ਉੱਥੇ ਬਹਿ ਕੇ ਇਹ ਗੱਲ ਆਖੀ ਵੀ ਜੇਕਰ ਸਾਨੂੰ ਤੁਸੀਂ ਵੋਟਾਂ 'ਚ ਜਿਤਾ ਦਿੱਤਾ, ਆਪਣੀ ਸਰਕਾਰ ਬਣ ਗਈ ਦੁਬਾਰਾ, ਤਾਂ ਫਿਰ ਆਪਾਂ ਪੰਜਾਬ ਦੇ ਵਿੱਚ ਡੇਰਾ ਮੁਖੀ ਦੇ ਪ੍ਰੋਗਰਾਮ ਕਰਾਵਾਂਗੇ। ਤੇ ਉਦੋਂ ਤੋਂ ਕੁਝ ਗੇੜ ਪੇਚ ਇਹੋ ਜਿਹਾ ਬਣਿਆ ਬਈ ਇਹਨਾਂ ਦੀ ਸਰਕਾਰ ਦਾ ਕੀ ਬਣਨੀ ਸੀ, ਇਹਨਾਂ ਦੇ ਤੱਪੜ ਰੁਲ ਗਏ ਤੇ ਸਿੱਖਾਂ ਦੀ ਇੱਕ ਹੋਰ ਦੁਸ਼ਮਣ ਜਮਾਤ ਇਹਨਾਂ ਵਰਗੀ ਹੋਈ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਹੋਣੀ, ਇਹ ਆ ਗਈ ਸੱਤਾ 'ਚ। ਤੇ ਜੇ ਕਿਤੇ ਇਹਨਾਂ ਦਾ ਰਾਜ ਭਾਗ ਆ ਜਾਂਦਾ, ਫਿਰ ਜਿਵੇਂ ਲਾਸ਼ਾਂ ਦੇ ਢੇਰ 1978 'ਚ ਲਾਏ ਨੇ, ਜਿਵੇਂ ਇਹਨਾਂ ਨੇ ਇੱਥੇ ਗੁਰਦਾਸਪੁਰ ਗੋਲੀ ਚਲਾ ਕੇ ਸਰਦਾਰ ਕਾਕਾ ਜਸਪਾਲ ਸਿੰਘ ਸ਼ਹੀਦ ਕੀਤਾ, ਨੌਜਵਾਨ ਸਾਡਾ ਭਰਾ, ਉੱਥੇ ਲਹਾਰੇ ਦਰਸ਼ਨ ਸਿੰਘ ਲਹਾਰੇ ਨੂੰ ਸ਼ਹੀਦ ਕੀਤਾ, ਲੁਧਿਆਣੇ ਆਸ਼ੂਤੋਸ਼ ਦਾ ਪ੍ਰੋਗਰਾਮ ਕਰਾਉਣ ਲਈ, ਜਿਵੇਂ ਕੋਟਕਪੂਰੇ ਗੋਲੀ ਚਲਾਈ, 2 ਸਿੰਘ ਸ਼ਹੀਦ ਹੋਏ ਆ ਉੱਥੇ ਬਾਈਬਲ ਕਲਾ। ਉਹ ਏਦਾਂ ਪਤਾ ਨਹੀਂ ਕਿੰਨੀਆਂ ਕੁ ਲਾਸ਼ਾਂ ਜਿਹੜੀਆਂ ਸੀਗੀਆਂ, ਉਹ ਡੇਰਾ ਸਰਸਾ ਦੇ ਪ੍ਰੋਗਰਾਮ ਨੂੰ ਆਪਾਂ ਰੋਕਣ ਜਾਣਾ ਸੀ ਪੰਥ ਨੇ, ਇਹਨਾਂ ਨੇ ਉਹ ਗੋਲੀ ਚਲਵਾ ਦੇਣੀ ਸੀ। ਤੇ ਢੀਠ ਇੰਨੇ ਨੇ ਵੀ ਆ ਤੁਹਾਡੇ ਸਾਹਮਣੇ ਹੀ ਆ, ਹੁਣ ਕਹੀ ਜਾਂਦੇ ਆ ਵੀ ਕੋਟਕਪੂਰੇ ਜੇ ਗੋਲੀ ਚੱਲੀ ਜਾਂ ਬਾਈਬਲ ਕਲਾ ਗੋਲੀ ਚੱਲੀ ਜਾਂ ਲਾਠੀ ਚਾਰਜ, ਸਾਡਾ ਇਹਦੇ ਨਾਲ ਕੀ ਸੰਬੰਧ ਜੀ? ਉਹਦਾ ਉੱਥੇ ਲੋਕਲ ਪ੍ਰਸ਼ਾਸਨ ਨੇ ਐ ਕਰ ਲਿਆ ਹੋਣਾ, ਉਹ ਕਰ ਲਿਆ ਹੋਣਾ। ਇਹੋ ਜਿਹੇ ਬੰਦਿਆਂ ਨੂੰ, ਇਹੋ ਜਿਹੇ ਮਾੜੇ ਅਨਸਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਅਸਲੀ ਪੰਥਕ ਬੰਦੇ ਇਹ ਨੇ। ਹੱਦ ਹੋਈ ਪਈ ਆ। ਜਿਹੜੀਆਂ ਇਹਨਾਂ ਦੀਆਂ ਸੋਸ਼ਲ ਮੀਡੀਆ ਉੱਤੇ ਨਿੱਤ ਫੋਟੋਆਂ ਆਉਂਦੀਆਂ ਨੇ, ਕੋਈ ਛੋਟਾ ਵੱਡਾ ਇਹੋ ਜਿਹਾ ਇਹਨਾਂ ਦਾ ਬਾਦਲ ਦਲ ਦਾ ਲੀਡਰ ਨਹੀਂ ਜਿਹਨੇ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਨਾ ਉਡਾਈਆਂ ਹੋਣ।
हर टुचड़ काम, हर वो कर्म कांड ਜਿਹੜਾ ਸਿੱਖਾਂ ਨੂੰ नहीं करना चाहिए वो सारा करते। सिख विश्वासां का, सिख फलसफे का घाण करते। सिੱਖੀ ਦੇ दुश्मन जिन्ने ने अजकल इत्थे ਅੰਮ੍ਰਿਤਸਰ ਚ ਸਾਡੇ बड़ा एक सूरी है, एक सुधीर कमाल सूरी, वो ਜਿਹੜੇ पंजाब ਦੇ ਵਿੱਚ ਏਜੰਸੀਆਂ ने, कुछ पुलिस अफसरां ने गुंडे पैदा किए ने, सारा हिंदू भाईचारा भी उन्होंने तो दुखी आ, उन्होंने खिलाफ आ। वो इत्थे सूरी आ जिहड़ा वो दूजे तीजे दिन कोई ना कोई भैड़ी गल वीडियो बना के पाउंदा, फिर सिख साडे जिहड़े आ नौजवान हरेक दा तां ओहो जिहा हुंदा नहीं, ते हरेक नूं आपां ये कह भी नहीं सकते भी भाई चुप करो, क्योंकि अगले दे मन दे बलबले ने। जदों तक कोई सिख प्रतिक्रिया करे, चाहे राज बादल दा ते चाहे कैप्टन दा, तुरंत परचा ते चक के अंदर मार दे। ते जेकर इन्हां दीयां करतूतां देखो, इस वेले पंजाब दे विच 50 तो लैके 100 दे विचाले इहो जिहे हैगे आ, ये हिंदू भाईचारा भी इन्हां तो दुखी आ। ते ये हिंदू कट्टड़पंथी जिहड़े ने बहुत नीवें दर्जे की बोली, खास तौर पर औरतों प्रति, गुरु साहिबान प्रति, साडे नायकों प्रति, दरबार साहब प्रति, सिखां दे विश्वासां प्रति, गुरु के लंगर प्रति बरतदे। इन्हां दी इह खुल अज आपां कई कहणगे लो जी कैप्टन दा राज, कांग्रेस दा राज। भाई ये करतूतां इन्हां नूं करन दी ट्रेनिंग ते खुल जिहड़ी सी ओह बादल दल ने अपने 10 साल दे समय च दित्ती। इन्हां चों कोई इहो जिहा है ही नहीं जिहदियां फोटोआं इन्हां नाल है नहीं। एक मोटा जिहा जिहड़ा निशांत शर्मा जिहनूं कहंदे आ, ਉਹਦੇ ਉੱਤੇ हेरा फेरी 420 ਤੇ ਹੋਰ बड़े भैड़े परचे ਉਹਦੇ ਤੇ ਦਰਜ ਆ, ਤੇ बड़े ਵੱਡੇ ਫਰਾਡ आ बंदा। और उस बंदे ने सारिਆਂ ਨੂੰ ਆਪਾਂ ਨੂੰ ਚੇਤਾ कि सिख कौम ਦੇ हीरो जिन्हां ਨੂੰ ਚੱਬੇ ਦੇ ਵਿੱਚ सिख संगतां ने जथेदार भी थापिया, भाई जगतार सिंह हवारा, ਉਹਦੇ ਉੱਤੇ ਉਹਨੇ कार्रवाई करनी चाहिए, हमला करना चाहा, हमला उल्टा ਉਹਦੇ ਤੇ हो गया। सतराओ ਜਿਹੜੀ ਹੋਈ ਉਹ सारी दुनिया ने थप्पड़ 11 तरीक सी ते 11वां महीना सी ते सन भी 11 सी। 10 साल हो गए इस गल नूं। बड़ा उदों उस बंदे ने करतूत की, उस बंदे दियां निशान शर्मा दियां इन्नियां फोटोआं इन्हां नाल ने। हुण कई कहणगे जी फोटो, भाई फोटो जिहड़ी आ बादल वर्गे ना हरेक दा लहा नहीं लैंदा। ये जिहड़ियां सुखबीर बादल होणां नाल जां होर सारिआं नाल इन्हां दियां नेड़तावां ने जो पंप मारिया है भी चक दे उपर, कोई चिंता करन दी लोड़ नहीं। जदों इन्हां दा राज भाग बादल दल दा आया ना, जिहो जिहियां जहरीलियां एंटी पंथक सोच वालियां स्टेटमेंटां इन्हां दियां ने, कदे ओह देखिओ कदे पढ़ के। बाकी चलो सिख संघर्ष नाल संबंधित मुद्दों ते जो भकाईए मारते रहे आ बादल, बड़ा भी ते छोटा भी, ਉਹਦਾ ਛੱਡो। दुख ਤਾਂ है सानू, पर सानू कह दिंदे आ जी तुसीं तां है ही इदां। ਜਿਹੜੇ ਬੰਦੇ ਸਾਹਿਬ श्री गुरु ग्रंथ साहिब जी ਦੇ ਲਈ ਧਰਨੇ ਦੇ ਰਹੇ ਸੀ, ਮੁਜ਼ਾਹਰੇ ਕਰ ਰਹੇ ਸੀ ਕਿ ਭਾਈ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਆ ਸੁਖਬੀਰ ਬਾਦਲ ਕਹਿੰਦਾ ਵੀ ਜਿਹੜੇ ਬੇਲਰ ਨੇ ਨਾ ਪੰਜਾਬ ਦੇ ਬੇਲਰ ਲੋਕ, ਇਹ ਆ ਕੇ ਕਹਿੰਦਾ ਧਰਨਿਆਂ ਤੇ ਬਹਿ ਜਾਂਦੇ। ਤੇ ਜਦੋਂ ਬਾਅਦ ਵਿੱਚ ਹਰੀਕੇ ਪੱਤਣ ਰਾਤ ਨੂੰ ਆਪ ਜੁੱਲੇ ਦੇ ਵਿੱਚ ਬੈਠੇ ਦੀ ਫੋਟੋ ਆਈ, ਲੋਕਾਂ ਨੇ ਲਾਹਨਤਾਂ ਪਾਈਆਂ ਵੀ ਹੁਣ ਆਪ ਕਾਹਤੋਂ ਧਰਨੇ ਤੇ ਹੀ ਬੈਠਾ ਇੱਥੇ। ਫਿਰ ਇੱਕ ਧਰਨਾ ਆ, ਸਾਰੇ ਇਹਨਾਂ ਨੇ ਬਾਦਲ ਦਲ ਵਾਲਿਆਂ ਨੇ ਇੱਥੇ ਅੰਮ੍ਰਿਤਸਰ 'ਚ ਵੀ ਲਾਇਆ ਸੀ, ਕਈ ਦਿਨ ਦਾ ਇੱਥੇ ਡਰਾਮਾ ਜਿਹਾ ਕੀਤਾ ਸੀ। ਉਦੋਂ ਵੀ ਲੋਕ ਫਿੱਟ ਲਾਹਨਤਾਂ ਪਾਉਣ ਵੀ ਤੁਸੀਂ ਤਾਂ ਕਹਿੰਦੇ ਸੀ ਧਰਨੇ ਵਿਹਲੜਾਂ ਦਾ ਕੰਮ ਆ, ਲੱਗਦਾ ਕਾਫੀ ਵਿਹਲੇ ਹੋ। ਸੋ ਇਹਨਾਂ ਲੋਕਾਂ ਨੇ ਹਮੇਸ਼ਾ ਪੰਥ ਦੇ ਦੁਸ਼ਮਣਾਂ ਨਾਲ ਸਾਂਝ ਰੱਖੀ ਹੈ। ਇਹਨਾਂ ਨੇ नहीं परवाह की कि सिख इतिहास दे विच साडे बारे की लिखिया जाओ। हुण सिख इतिहास का निर्णय करी बैठा, इतिहास ने निर्णय दे दिता होया आपदा। वो निर्णय की है? वो ये आ कि भाई जिहड़ा ये बादल दल वा, सरदार प्रकाश सिंह बादल ते सरदार सुखबीर सिंह बादल,
इन्हां लोकां ने सिक्खी दीआं जड़ां वड्ढण लई जो कुछ कीता, मतलब कि पिछलियां 5 सदियां च अज तिकर सिखां नूं बड़े दुश्मणां नाल वाह पिया, उन्ना नुकसान वो सारे रल के नहीं कर सके जिन्ना नुकसान कल्ला बादल दल ने, बादल परिवार ने सिक्खी दा ते सिखां दा कर दिता। ये इतिहास का निर्णय ते साडे जथेदार हरप्रीत सिंह जी फरमा रहे ने, कहते जी ये सिखां दी नुमाइंदा जथेबंदी। हुण जिन्नियां इन्हां दीयां पिछलियां हरकतां ने उन्हां दे लेखा जे करिए तो कदे हो ही नहीं सकता कि घोण मोन बंदा अकाली कहावे। होर चलो गल्लां आपदी थां ते हुंदियां, कई सिख पतत हो जाते आ, कई सिख मर्यादा च कोरे कच्चे हो जाते आ, उन्हां दे सुधरन दे आसार हुंदे आ, पर जिहड़े बंदे सिख ही नहीं हैगे, जिन्हां दा धर्म ही सिख नहीं हैगा, उन्हां नूं अकाली दल दे मैंबर बना के अकाली कहना, ये तां उस गुरुद्वारा सुधार लहर दे विचों निकले हुए, उस कुरबानियां दे विचों सिरजे हुए श्रोमणी अकाली दल दे नाल बिल्कुल ही बेहयाई भरी गल है। पर सरदार जथेदार हरप्रीत सिंह जी कहते हैं भी ये उही श्रोमणी अकाली दल है जिहड़ा गुरुद्वारा सुधार लहर चों निकलिया सी। कहते हुण एक पासे तां वो लोग जिहड़े पंथ तो दी अपना आप कुर्बान करन नूं तैयार करन वाले गुरसिख प्यारे सी, एक तां वो सी लोग जिहड़े दशमेश पातशाह दे वांग हमेशा ये सोचते सी कि पंथ बड़ा वड्डा, पंथ जिहड़ा उहदे तो दी सब कुछ ही बारिया जा सकता। जिवें दशमेश पातशाह ने अपने पुत्तर जिहड़े सी वो पंथ तो दी वार दिते, ते एक ये लीडर ने साडे बादल दल वाले ये कहंदे ने भी जिहड़ा साडा पुत्तर है ना, ਇਹਦੇ ਤੋਂ ਦੀ पंथ वार देंगे, साडा पुत्तर जिहड़ा हैगा ਉਹਦੀ कलगी ਉੱਚी करनी आ, ਉਹਨੂੰ ਵੱਡਾ ਬਣਾਉਣਾ। ਤੇ ਇਹ ਜਿਹੜੇ ਸਿਆਸੀ ਭਲਵਾਨ ਨੇ ਇਹ ਉਹਨਾਂ ਗੁਰਸਿੱਖ ਪਿਆਰਿਆਂ ਦੇ ਪੈਰਾਂ ਵਰਗੇ ਨਹੀਂ ਹੈ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਵਾਲੇ ਸਾਡੇ ਬਜ਼ੁਰਗ ਅਕਾਲੀ ਸੀ। ਨੀਲੀ ਦਸਤਾਰ ਦੀ ਦਾਸਤਾਨ ਗਿਆਨੀ ਲਾਲ ਸਿੰਘ ਉਹਨਾਂ ਦੀ ਇਹ ਕਿਤਾਬ ਜਦੋਂ ਮੈਂ ਪੜ੍ਹਦਾ ਹਾਂ, कदे कदे जो आ नीली दस्तार सजाई दी है ना, तो बड़ा फखर महसूस होता है। इन्होंने ये पग बदनाम कर जो कुछ किया सारे दे सामने है। ते आ जिहड़ा बहुत सारे हिंदुआं नूं अकाली कहा, ते आ इजहार आलम, हुण इजहार आलम ने साडी कौम की नस्लकुशी की, साडे बेदोशे सिखां नूं मारिया, ते खाड़कू संघर्ष नूं, खालिस्तानी संघर्ष नूं बदनाम करन दे लई इहने एक गुंडियां बदमाशां दा टोला जिहनूं आलम सैना कहंदे हुंदे सी, उन्हां ने लोकां दे घरां च जाना, पहला प्रशादा पानी छकना, फिर उस परिवार की लुट खो करनी, कुटमार करनी, कतल तक कर देने, ते परिवार दीयां धीआं भैणां नूं जलील करना, बेपत करना। मकसद की कि जिहड़े बचे हुए लोग ने ਉਹ ਜਦੋਂ ਦੱਸਣਗੇ ਵੀ ਰਾਤ ਸਾਡੇ ਘਰ ਤਾਂ ਖਾੜਕੂ ਆ ਗਏ, ਸਾਡੇ ਟੱਬਰ ਦੀਆਂ ਔਰਤਾਂ ਨੂੰ ਬੇਪਤ ਕੀਤਾ, ਸਾਡੇ ਟੱਬਰ ਦੇ ਮੈਂਬਰਾਂ ਨੂੰ ਮਾਰਿਆ, ਤੇ ਪਹਿਲਾਂ ਰੋਟੀ ਖਾਧੀ ਤੇ ਫਿਰ ਜ਼ੁਲਮ ਕੀਤਾ। ਇਜ਼ਹਾਰ ਆਲਮ ਨੇ ਮਾਝੇ ਦੇ ਵਿੱਚ ਬਾਅਦ ਵਿੱਚ ਦੁਆਬੇ 'ਚ ਜਲੰਧਰ ਵੀ ਚਲੇ ਗਿਆ। ਸੰਤੋਖਾ ਕੈਟ ਜਿਹੜਾ ਸੀ ਉਹ ਕੱਲਾ ਨਹੀਂ ਸੀਗਾ, ਸਾਡਾ ਬਾਹ ਪਿਆ, ਸਾਡੇ ਪਰਿਵਾਰਾਂ ਦਾ ਬਾਹ ਪਿਆ। ਸੰਤੋਖੇ कैट वर्गे बहुत बड़े पद्धर ते इन्हें कैट बनाए और उन्होंने कैटा टोटा गुंडिया बदमाशा नूं खुले अधिकार दिते और जो उन्होंने जुल्म किए वो अज भी लोग डरदे, इन्नी दहशत ते वो गल करन तो डर जाते लोग। ये सारा कुछ करन कराउण वाला एलानिया तौर पर एक बारी मीडिया के सामने कहता बई जेडे सानू जो लगे ना कि इन्हें 5 तो वध वारदातां कतल किए होणगे
ਉਹਦਾ ਫਿਰ ਅਸੀਂ ਝੂਠਾ ਮੁਕਾਬਲਾ ਬਣਾ ਦਿੰਦੇ। ਇਹ ਪਹਿਲਾ ਇਹੋ ਜਿਹਾ ਜ਼ਾਲਮ ਤੇ ਬੁੱਚੜ ਹੰਕਾਰਿਆ ਹੋਇਆ ਸ਼ਖਸ ਸੀ ਪੁਲਿਸ ਦੇ ਵਿੱਚ, ਜਿਹਨੇ ਐਲਾਨੀਆ ਤੌਰ ਦੇ ਉੱਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਬਾਰੇ ਮੰਨਿਆ ਕਿ ਅਸੀਂ ਝੂਠੇ ਪੁਲਿਸ ਮੁਕਾਬਲੇ ਬਣਾਉਂਦੇ ਆ। ਮਤਲਬ ਕਿ ਕਿਸੇ ਨੌਜਵਾਨ ਨੂੰ ਚੱਕ ਲੈਂਦੇ ਆ, ਉਹਨੂੰ ਮਾਰਦੇ ਆ ਤੇ ਮੁੜ ਕੇ ਕੋਲੇ ਟੁੱਟਿਆ ਜਿਹਾ ਪਿਸਤੌਲ ਰੱਖ ਕੇ ਕਹਿ ਦਿੰਦੇ ਆ ਕਿ ਜੀ ਇਹ ਬੜੇ ਖਤਰਨਾਕ ਮੁਕਾਬਲੇ ਵਿੱਚ ਬੜਾ ਦੁਰਦਾਂਤ ਖਾੜਕੂ ਸੀਗਾ ਜੀ, ਇਹਨੇ ਤਾਂ 3 ਘੰਟੇ ਮੁਕਾਬਲਾ ਕੀਤਾ, ਆ ਹਥਿਆਰ ਫੜੇ ਆ ਤੇ ਐਦਾਂ ਇਹਨੂੰ ਅਸੀਂ ਮਾਰੇ। ਇਸ ਤਰੀਕੇ ਦੀਆਂ 1-2 ਨਹੀਂ, ਜਿਹੜਾ ਇਜ਼ਹਾਰ ਆਲਮ ਆ ਨਾ, ਉਹ ਸਿੰਬਲ ਆ ਉਸ ਸਟੇਟ ਟੈਰਰਿਜ਼ਮ ਦਾ। ਜਦੋਂ ਇੱਕ ਮੈਂ ਕਿਤਾਬ ਲਿਖੀ ਸੀ ਹਕੂਮਤੀ ਦਹਿਸ਼ਤਗਰਦੀ, ਉਹਦੇ ਵਿੱਚ ਅਸੀਂ ਇਹ ਸਾਰਾ ਕੁਝ ਜਿਹੜਾ ਸੀ ਆਲਮ ਸੈਨਾ ਨੇ ਕੀ ਕੀਤਾ, ਸੰਤੋਖੇ ਕੈਟ ਦਾ, ਇਜ਼ਹਾਰ ਆਲਮ ਦੀਆਂ ਕਰਤੂਤਾਂ ਦਾ ਸਾਰਾ ਹਾਲ ਹਵਾਲ ਖੁੱਲ੍ਹ ਕੇ ਲਿਖਿਆ। ਕੁਛ ਅਫਸਰਾਂ ਨੂੰ ਤਕਲੀਫ ਹੋਈ ਤੇ ਜਦੋਂ ਪੁਲਿਸ ਦੇ ਕਾਬੂ ਆਏ ਤੇ ਇਹੀ ਉਦੋਂ ਕਹਿਣਾ ਸੀਗਾ ਵੀ ਜੇ ਕੁਛ ਅਸੀਂ ਲਿਖਿਆ ਤਾਂ ਉਹ ਸੱਚ ਲਿਖੇ, ਤੇ ਜੇ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਕੋਈ ਕਹਿ ਦਿਓ ਵੀ ਸੌਖਾ ਕੰਮ ਆ, ਇਹ ਸੌਖਾ ਨਹੀਂ ਹੈਗਾ। ਇਸ ਕਰਕੇ ਸਾਨੂੰ ਪਤਾ ਸੀ ਸਾਡੇ ਭਾਈ ਜਸਵੰਤ ਸਿੰਘ ਖਾਲੜਾ ਉਹ ਗਾਇਬ ਕਰ ਦਿੱਤੇ ਗਏ, ਤੇ ਮੈਨੂੰ ਵੀ ਇਹ ਪਤਾ ਵੀ ਇੱਕ ਨਾ ਇੱਕ ਦਿਨ ਸਾਡਾ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ, ਪਰ ਐਕਸੀਡੈਂਟ ਤੇ ਲੱਤ ਤੜਵਾ ਕੇ ਜਾਂ ਉਹ ਬਿਮਾਰ ਹੋ ਕੇ ਮਰਨ ਨਾਲੋਂ ਇਹ ਵਧੀਆ ਮੌਤ ਹੋਊਗੀ ਕਿ ਅਸੀਂ ਸਟੇਟ ਦੀ ਗੋਲੀ ਨਾਲ ਮਰੀ। ਕੋਈ ਚੱਕਰ ਨਹੀਂ। ਖੈਰ ਜਿੰਨਾ ਸੇਵਾ ਜਿਹੜੀ ਜਿਵੇਂ ਜਿੱਤੋਂ ਲਿਖੀ ਆ ਉਹ ਤਾਂ ਰੱਬ ਨੇ, ਸੱਚੇ ਪਾਤਸ਼ਾਹ ਨੇ, ਕੌਮ ਨੇ, ਪੰਥ ਨੇ ਲੈਣੀ ਹੈ। ਪਰ ਗੱਲ ਜਿਹੜੀ ਚੱਲਦੀ ਆ ਉਹ ਇਹ ਆ ਕਿ ਇਜ਼ਹਾਰ ਆਲਮ ਮਰ ਗਿਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਬਾਦਲ ਦਲ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਜੁੱਤੀਆਂ ਮਾਰਦੇ ਬਾਦਲ ਦਲ ਵਾਲੇ ਉਹਦੇ, ਕਿ ਤੂੰ ਉਹ ਬੰਦਾ ਹੈ ਜਿਹਨੇ ਸਾਡੀ ਕੌਮ ਦਾ ਘਾਣ ਕੀਤਾ, ਪਰ ਸਾਰੀ ਬਾਦਲ ਸੈਨਾ ਦੇ ਵਿੱਚ ਇੱਕ ਵੀ ਅਣਖ ਵਾਲਾ ਬੰਦਾ ਹੈ ਨਹੀਂ, ਇੱਕ ਵੀ ਜੁੱਤ ਵਾਲਾ ਬੰਦਾ ਹੈ ਨਹੀਂ। ਜੋ ਕੁਝ ਉਦੋਂ ਮਾਝੇ ਦੇ ਪਿੰਡਾਂ ਦੇ ਵਿੱਚ ਉਹ ਕਹਾਣੀਆਂ ਅੱਜ ਤੱਕ ਲੋਕ ਦੱਸਦੇ ਆ, ਜੋ ਕੁਝ ਜ਼ੁਲਮ ਹੋਇਆ ਧੀਆਂ ਭੈਣਾਂ ਨੂੰ ਥਾਣਿਆਂ 'ਚ ਲਿਜਾ ਕੇ, ਜੋ ਪਾਪ ਉਹ ਜੋ ਕੁਫਰ ਹੋਇਆ ਉਦੋਂ ਕਹਿਰ ਹੋਇਆ, ਉਹਦਾ ਲੇਖਾ ਦਿੱਤੇ ਬਗੈਰ ਤੁਰ ਗਿਆ। ਪਹਿਲਾਂ KPS ਗਿੱਲ ਤੁਰ ਗਿਆ ਸੀ। KPS ਗਿੱਲ ਵਾਰੀ ਤਾਂ ਉਦੋਂ ਮਾਹੌਲ ਸੀ ਬਣਿਆ ਹੋਇਆ ਤੇ ਕਹਿ ਦਿੱਤਾ ਤਖਤਾਂ ਤੋਂ ਬਈ ਭਾਈ ਕੋਈ ਵੀ ਸਿੱਖ ਇਹਨਾਂ ਦੇ ਪ੍ਰੋਗਰਾਮਾਂ 'ਚ ਨਾ ਜਾਵੇ। ਪਰ ਹੁਣ ਫੇਰ ਉਹੀ ਡਰ, ਉਹਦਾ ਕਹਿੰਦੇ ਆ ਵੀ ਮੁੰਡਾ ਉਹਦਾ ਬਾਹਰ ਗਿਆ ਹੋਇਆ ਇਜ਼ਹਾਰ ਆਲਮ ਦਾ, ਤੇ ਉਹਨੇ ਜਦੋਂ ਆਉਣਾ ਫੇਰ ਉਹਦਾ ਸੰਸਕਾਰ ਕਰਨਾ। ਹੁਣ ਫੇਰ ਇਹੀ ਡਰ ਵਾ ਵੀ ਕਿਤੇ ਇਹ ਸਰੋਪੇ ਚੱਕ ਕੇ ਉੱਤੇ ਉੱਪਰ ਉਹਦੇ ਆ ਜੀ ਚਾਦਰ ਪਾਉਣੀ ਆ, ਫਲਾਨਾ ਪਾਉਣਾ, ਸੰਸਕਾਰ ਮੌਕੇ ਫੇਰ ਨਾ ਤੁਰ ਜਾਣ। ਦਸਤਾਰ ਕਲਗੀਧਰ ਸ਼ਹਿਨਸ਼ਾਹ ਨੇ ਸਾਨੂੰ ਬਖਸ਼ੀ ਹੈ, ਉਸ ਦਸਤਾਰ ਦਾ ਸਤਿਕਾਰ ਕਿਵੇਂ ਰਹਿ ਸਕਦਾ ਇਹ ਸਾਨੂੰ ਚੇਤੇ ਰੱਖਣ ਦੀ ਲੋੜ। ਤੇ ਇਹ ਥਾਂ ਥਾਂ ਤੇ ਉਸ ਦਸਤਾਰ ਨੂੰ ਰੋਲਦੇ ਫਿਰ ਜਾਣਗੇ ਤੁਹਾਡੇ ਸਾਹਮਣੇ। ਚੋਰ ਮੋਰੀ ਕੋਈ ਨਾ ਕੋਈ ਲੱਭ ਲੈਣਗੇ, ਸਾਡੀ ਪਾਰਟੀ ਦਾ ਮੀਤ ਪ੍ਰਧਾਨ ਆ ਕਹਿਣਗੇ, ਤੇ ਉਹਦੀ ਜਿਹੜੀ ਲਾਈਫ ਪਾਰਟਨਰ ਉਹਦੀ ਬੇਗਮ ਆ ਉਹ ਵੀ ਅਹੁਦੇਦਾਰ ਬਣਾਈ ਹੋਈ ਹੈ। ਕੁਰਬਾਨੀ ਵਾਲੇ ਸਿੱਖ ਪਰਿਵਾਰ ਜਿਹੜੇ ਨੇ ਇਹੋ ਜਿਹੇ ਮਾਹੌਲ ਵਿੱਚ, ਇਹੋ ਜਿਹੀ ਪਾਰਟੀ ਵਿੱਚ ਪੰਥ ਪ੍ਰਸਤ ਬੰਦਾ ਰਹਿ ਕਿਵੇਂ ਸਕਦਾ, ਕਿਵੇਂ ਰਹਿ ਲੂਗਾ ਜੀ? ਜਿੱਥੇ ਆ ਪਿੱਛੇ ਜੇ ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਿਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਬਚਾਇਆ ਸੀ, ਜਦੋਂ ਉਹਦਾ ਵਿਆਹ ਹੋਇਆ 87-88 ਜੇ ਦੀ ਗੱਲ ਆ, ਪੱਕਾ ਤਾਂ ਮੈਨੂੰ ਚੇਤੇ ਨਹੀਂ, ਉਹਨੂੰ ਪੁਲਿਸ ਬਟਾਲੇ ਦੀ ਗੋਬਿੰਦ ਰਾਮ ਚੱਕ ਕੇ ਲੈ ਗਿਆ ਤੇ ਪੱਕਾ ਸੀ ਵੀ ਉਹਨੂੰ ਖਤਮ ਕਰ ਦੇਣਾ, ਕਿਉਂਕਿ ਬੱਬਰ ਖਾਲਸਾ ਦੇ ਕਿਸੇ ਚੋਟੀ ਦੇ ਸਿੰਘਾਂ ਨਾਲ ਉਹਦੀ ਕਹਾਣੀ ਕੋਈ ਸੰਪਰਕ ਦਾ ਪਤਾ ਲੱਗ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਇਹਨਾਂ ਦੇ ਪਰਿਵਾਰ ਦੇ ਕਿਸੇ ਤਰੀਕੇ ਨਾਲ ਸੰਬੰਧ ਸੀ ਤੇ ਭੱਜ ਦੌੜ ਕੀਤੀ। ਟੌਹੜਾ ਸਾਹਿਬ ਨੇ, ਚਲੋ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਕਿਸੇ ਤਰੀਕੇ ਨਾਲ
ਜਿੱਕ ਲੱਗ ਗਿਆ ਤੇ ਪੰਜੋੜੀ ਦਾ ਬਚਾਅ ਹੋ ਗਿਆ। ਤੇ ਉਹ ਫਿਰ ਜਿਵੇਂ ਹੁੰਦਾ ਬੰਦੇ ਦਾ ਕਟੌੜਾ ਸਾਹਿਬ ਦੇ ਨਾਲ ਹੀ ਰਿਹਾ ਤੇ ਚਲੋ ਬਾਅਦ ਚ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਆ, ਪਰ ਇਹਨਾਂ ਨੂੰ ਉਹ ਇੰਨਾ ਚੁਭਦਾ, ਉਹਨੂੰ ਕੋਈ ਅਹੁਦਾ ਨਹੀਂ ਦੇ ਕੇ ਰਾਜੀ। ਕੋਈ ਅਹੁਦਾ ਉਹਨੂੰ ਚੱਜ ਹਲਦਾ, ਉਹਨੂੰ ਕਿਸੇ ਸੀਟ ਤੇ ਨਹੀਂ ਬਿਠਾਉਣਾ। ਉਹੋ ਜਿਹੇ ਹੋਰ ਬਥੇਰੇ ਆ ਜਿਨ੍ਹਾਂ ਨੂੰ ਕਹਿੰਦੇ ਆ ਵੀ ਨਹੀਂ। ਹੁਣ ਇਹ ਸ਼ਖਸ, ਇਹ ਲੋਕ ਕਿਸੇ ਹੋਰ ਧਿਰ ਤੇ ਜਾਣ ਜੋਗੇ ਨਹੀਂ, ਤੇ ਇਹਨਾਂ ਲੋਕਾਂ ਨੂੰ ਪਾਸੇ ਕਰਕੇ ਆ ਮੀਤ ਪ੍ਰਧਾਨ ਤੇ ਹੋਰ ਲੱਲੜ ਪੱਲੜ ਜਿਹੜੇ ਹੈਗੇ ਆ, ਇਹ ਫਿਰ ਬਣਾਏ ਜਾਂਦੇ ਨੇ। ਆਹ ਇਜ਼ਹਾਰ ਆਲਮ ਵਰਗੇ। ਦੱਸੋ, ਇੱਕ ਤਾਂ ਉਹ ਸਿੱਖ ਨੇ ਜਿਹੜੇ ਅਕਾਲੀ ਦਲ ਦੇ ਕੋਲ ਦੀ, ਬਾਦਲ ਦਲ ਦੇ ਕੋਲ ਦੀ ਲੰਘਣ ਨੂੰ ਤਿਆਰ ਨਹੀਂ ਹੈਗੇ ਵੀ ਉਹ ਬੱਲੇ ਬੱਲੇ ਬਚੋ ਇਹਨਾਂ। ਦੂਜੇ ਜਿਹੜੇ ਕਿਸੇ ਕਾਰਨ ਮਜਬੂਰੀ ਬਸ ਇਹਨਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਜਲੀਲ ਕਰਨ ਦੇ ਲਈ ਉਹਨੇ ਫਿਰ ਜਦੋਂ ਬਣਾਇਆ ਨਾ, ਇਹਨੇ ਬਾਦਲ ਨੇ ਚਿੱਠੀ, ਪਿਛਲੇ ਮਹੀਨੇ ਦੀ ਗੱਲ ਆ, ਉਹਦਾ ਅਨਾਉਂਸ ਹੋਇਆ, ਉਹਨੇ ਪੜ੍ਹਿਆ, ਉਹਨੇ ਬਿਆਨ ਜਾਰੀ ਕੀਤਾ ਵੀ ਮੈਨੂੰ ਪਤਾ ਲੱਗਿਆ ਵੀ ਮੈਨੂੰ ਪਾਰਟੀ 'ਚ ਕੋਈ ਅਹੁਦਾ ਦਿੱਤਾ ਗਿਆ, ਵੀ ਇਹ ਤਾਂ ਕਰਾਮਾਤ ਹੀ ਆ, ਕਿਉਂਕਿ ਸਾਰੀ ਪਾਰਟੀ ਤਾਂ ਮੇਰੇ ਤੋਂ ਦੁਖੀ ਆ ਵੀ ਮੈਂ ਪੰਥ ਦੀ, ਸਿਧਾਂਤ ਦੀ, ਕੌਮ ਦੀ ਗੱਲ ਕਾਹਤੋਂ ਕਰਦਾ। ਮੈਂ ਕਹਿੰਦਾ ਕਿ ਅਕਾਲੀ ਦਲ ਨੂੰ ਸ਼ੁੱਧ ਅਸਲ ਰੂਪ 'ਚ ਅਕਾਲੀ ਦਲ ਬਣਾਉਣਾ ਚਾਹੀਦਾ, ਤੇ ਮੈਨੂੰ ਇਹ ਅਹੁਦਾ ਕਿਵੇਂ ਦੇਤਾ, ਮੈਨੂੰ ਇਹ ਚੀਜ਼ ਕਿਵੇਂ ਮਿਲ ਗਈ। ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਮੈਂ ਇਹ ਚੀਜ਼ ਦੇ ਲਾਇਕ ਹਾਂ। ਬੜੀਆਂ ਉਹਨੇ ਗੱਲਾਂ ਕੀਤੀਆਂ। ਹਕੀਕਤ ਇਹੀ ਹੈ ਬਈ ਪੰਥ ਪ੍ਰਸਤ, ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਪੰਜਾਬ ਨੂੰ ਸਮਰਪਿਤ ਬੰਦੇ ਦੀ ਬਾਦਲ ਦਲ ਦੇ ਵਿੱਚ ਕੋਈ ਥਾਂ ਨਹੀਂ ਹੈ। ਹਾਂ, ਇਸੇ ਕਰਕੇ ਫਿਰ ਜਿਹੜੇ ਪੰਥ ਅਤੇ ਪੰਜਾਬ ਦੇ ਦੁਸ਼ਮਣ ਰਹੇ ਹੋਣ, ਜਿਹੜੇ ਉਹਨਾਂ ਨੂੰ ਗੋਲੀਆਂ ਨਾਲ ਮਾਰਦੇ ਰਹੇ, ਉਡਾਉਂਦੇ ਰਹੇ, ਝੂਠੇ ਮੁਕਾਬਲਿਆਂ 'ਚ ਖਤਮ ਕਰਦੇ ਰਹੇ, ਜਿਹੜੇ ਪੰਜਾਬ ਦੇ ਹੱਕਾਂ ਲਈ ਲੜਦੇ ਸੀ, ਪੰਥ ਦੀ ਚੜ੍ਹਦੀ ਕਲਾ ਲਈ ਲੜਦੇ ਸੀ, ਉਹਨਾਂ ਨੂੰ ਮਾਰਨ ਵਾਲਿਆਂ ਲਈ ਫਿਰ ਉੱਥੇ ਜਗ੍ਹਾ ਹੈਗੀ। ਉਹ ਹੁਣ ਭਾਈ ਇਜ਼ਹਾਰ ਆਲਮ ਤਾਂ ਤੁਰ ਗਿਆ, ਹੁਣ ਉਹਦੇ ਭੋਗ ਦੇ ਜੋ ਵੀ, ਚਲੋ ਉਹਨਾਂ ਦੇ ਮੁਸਲਮਾਨ ਸੀਗਾ, ਉਹਦੇ ਧਰਮ ਦੀਆਂ ਜੋ ਵੀ ਰਵਾਇਤਾਂ ਹੋਣਗੀਆਂ, ਹੁਣ ਉਹਦਾ ਨਾ ਕੋਈ ਚੰਦ ਚਾੜ ਦੇਣ ਇਹ। ਤੇ ਆਹ ਜਿਹੜੇ ਫੋਟੋ ਵਾਲੀ ਗੱਲ ਆ, ਇਹਦਾ ਵੀ ਕੋਈ ਪਤਾ ਨਹੀਂ ਵੀ ਪਾਰਟੀ ਦਾ ਮੀਤ ਪ੍ਰਧਾਨ ਸੀਗਾ ਜੀ, ਇਹਦੇ ਨਾਲ ਸਾਡਾ ਸੈਕੂਲਰ ਅਕਸ ਜਿਹੜਾ ਉਹ ਨਿਖਰੂਗਾ। ਹੱਦ ਹੋਈ ਪਈ ਆ। 4 ਜੁਲਾਈ ਨੂੰ 1955 ਵਾਲੇ ਸਾਕੇ ਦੇ ਸੰਬੰਧ ਵਿੱਚ ਇੱਕ ਪ੍ਰੋਗਰਾਮ ਕਰਕੇ ਹਟੇ ਆ। ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਬੜੀਆਂ ਮੱਤਾਂ ਦਿੱਤੀਆਂ ਲੋਕਾਂ, ਬਈ ਜੀ ਇਹ ਜਿਹੜੇ ਬਾਦਲ ਦਲ ਵਾਲੇ ਆ, ਇਹ ਬੰਬ ਨੇ, ਤੋਪ ਨੇ, ਇਹਨਾਂ ਨੂੰ ਭੰਡੋ ਨਾ, ਇਹਨਾਂ ਨੂੰ ਰਿੰਦੋ ਨਾ। ਹੱਦ ਹੋਈ ਪਈ ਆ। ਤੁਸੀਂ ਕਹਿੰਦੇ ਹੋ ਅਸੀਂ ਅਕਾਲ ਤਖਤ ਦੇ ਜਥੇਦਾਰ ਹੋ, ਬਣੇ ਤੁਸੀਂ ਬਾਦਲ ਦਲ ਦੇ ਬੁਲਾਰੇ ਫਿਰਦੇ ਹੋ, ਬਾਦਲ ਦਲ ਦਾ ਲੋਕ ਸੰਪਰਕ ਅਫਸਰ ਜਿਵੇਂ ਹੁੰਦਾ। ਹੁਣ ਦੁਨੀਆ ਉਹ ਫੋਟੋਆਂ ਪਾ ਕੇ ਦਿਖਾਉਂਦੀ ਆ ਵੀ ਆਹ ਜਿਹੜੇ ਕੰਮ ਆ ਸਿੱਖਾਂ ਦੇ ਨੇ। ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਤੇ ਹੋਰ ਕਿਹੜਾ ਲੀਡਰ ਆ ਜੀ ਇਹਨਾਂ ਦਾ। ਹੁਣ ਬਾਦਲ ਦਲ ਨੇ ਅਕਾਲ ਤਖਤ ਸਾਹਿਬ ਦੇ ਰਾਹੀਂ ਬੜੀ ਮਿਹਨਤ ਕਰਨੀ ਸ਼ੁਰੂ ਕੀਤੀ ਹੋਈ ਹੈ ਕਿ ਅਸੀਂ ਪੰਥਕ ਵੀ ਨਹੀਂ ਬਣਨਾ, ਪਰ ਅਸੀਂ ਪੰਥਕ ਧੱਕੇ ਨਾਲ ਖਵਾਉਣਾ, ਅਸੀਂ ਪੰਥ ਦਾ ਬੇੜਾ ਗਰਕ ਵੀ ਕਰਨਾ, ਤੇ ਅਸੀਂ ਪੰਥ ਪ੍ਰਸਤ ਦੀ ਮੋਹਰ ਵੀ ਆਪਦੇ ਤੇ ਲਵਾ ਕੇ ਅਸੀਂ ਇਜ਼ਹਾਰ ਆਲਮ ਵਰਗੇ ਪੰਥ ਦੇ ਦੁਸ਼ਮਣਾਂ ਨੂੰ, ਤੇ ਸੂਰੀ ਵਰਗੇ ਤੇ ਹੋਰ ਸਾਰਿਆਂ ਨੂੰ ਹੱਥ 'ਚ ਰੱਖਣਾ, ਤੇ ਅਸੀਂ ਸਿੱਖਾਂ ਨੂੰ ਖੰਘਣ ਵੀ ਨਹੀਂ ਦੇਣਾ। ਜਿਹੜੇ ਸੱਚ ਬੋਲਣਗੇ, ਜਿਹੜੇ ਕਹਿਣਗੇ ਵੀ ਤੁਸੀਂ ਗਲਤ ਕਰਦੇ ਹੋ, ਉਹਨਾਂ ਨੂੰ ਵੀ ਕਹਿੰਦੇ ਦੇਖ ਲਾਂਗੇ ਸਰਕਾਰ ਜਦੋਂ ਬਣੀ, ਇਹ ਡੈਰੀ ਲਾਈ ਹੈ ਕਹਿੰਦੇ। ਹੱਦ ਹੋਈ ਪਈ ਆ। ਇਹੀ ਧਮਕੀਆਂ ਪਿਛਲੀਆਂ 5 ਸਦੀਆਂ ਤੋਂ ਸਿੱਖਾਂ ਨੂੰ ਬਥੇਰਿਆਂ ਨੇ ਦਿੱਤੀਆਂ ਕਿ ਡੈਰੀਆਂ ਲਾਈਆਂ ਨੇ ਜੀ, ਮਾਰ ਦਿਆਂਗੇ। ਭਾਈ ਇਹ ਮਾਰਨ ਨਾਲ ਸੱਚ ਨਹੀਂ ਖਤਮ ਹੋਣਾ, ਸੱਚ ਨੇ ਸੱਚ ਹੀ ਰਹਿਣਾ। ਆ ਜਿਹੜੀ ਸੂਰੀ ਦੀ ਤੁਹਾਨੂੰ ਗੱਲ ਦੱਸਣ ਲੱਗਿਆ ਸੀ, ਸੂਰੀ ਨੇ ਇੱਥੇ ਇੰਨੀ ਜ਼ਿਆਦਾ ਮਾੜੀ ਭੈੜੀ ਗੱਲਾਂ ਕੀਤੀਆਂ ਨੇ ਇਸ ਵਾਰ।
ਅੱਜ ਵੀ ਇੱਥੇ ਅੰਮ੍ਰਿਤਸਰ ਦੇ ਵਿੱਚ ਬਹੁਤ ਭਾਰੀ ਵਿਦਰੋਹ ਦੇ ਖਿਲਾਫ ਵਿਰੋਧ ਉਹਦਾ ਹੋਇਆ ਹੈ। ਪੁਲਿਸ ਨੇ ਪਰਚਾ ਤਾਂ ਦਰਜ ਕਰ ਲਿਆ, ਹਜੇ ਗ੍ਰਿਫਤਾਰੀ ਨਹੀਂ ਹੋਈ। ਅੱਜ ਤਾਂ ਸੁੱਖ ਨਾਲ ਦਮਦਮੀ ਟਕਸਾਲ ਦੇ ਸਿੰਘ ਵੀ ਇੱਥੇ ਮੁਜ਼ਾਹਰਾ ਕਰਕੇ ਗਏ ਆ, ਚੰਗੀ ਗੱਲ ਆ। ਪਰ ਇਹ ਸਾਰੇ ਕੰਡੇ ਜਿਹੜੇ ਬੀਜੇ ਆ ਬਾਦਲ ਦਲ ਨੇ, ਜੇ ਕਿਤੇ ਬਾਦਲ ਦਲ ਦੇ ਹਮਾਇਤੀ ਸਹੀ ਮੌਕੇ ਤੇ ਉਹ ਸਾਰੀਆਂ ਜਥੇਬੰਦੀਆਂ, ਉਹ ਸਾਰੇ ਆਗੂ ਬੋਲਦੇ, ਹੋਰ ਤਾਂ ਹੋਰ ਢੀਂਡਸੇ ਹੋਣੀ, ਇਹਨਾਂ ਤੇ ਬੜਾ ਗੁੱਸਾ ਆਉਂਦਾ। ਅੱਜ ਜੇਕਰ ਜਿਵੇਂ ਇਹ ਅੱਡ ਹੋਏ ਸੀ ਨਾ, ਪੰਥ ਨੇ ਇਹਨਾਂ ਨੂੰ ਹੱਥਾਂ ਤੇ ਚੱਕ ਲੈਣਾ ਸੀ ਜੇ ਕਿਤੇ ਇਹੀ ਕੰਮ ਉਦਣ ਕਰਦੇ ਜਿੱਦਣ ਬੇਅਦਬੀ ਕਾਂਡ ਹੋਇਆ, ਉਦਣ ਕਰਦੇ ਜਦੋਂ ਸਿੱਖਾਂ ਤੇ ਗੋਲੀ ਚੱਲੀ, ਸਿੱਖਾਂ ਤੇ ਲਾਠੀ ਚਾਰਜ ਹੋਇਆ। ਪਰ ਨਹੀਂ, ਇਹ ਲੋਕ ਮੌਕੇ ਸਿਰ ਸਹੀ ਫੈਸਲਾ ਨਹੀਂ ਲੈ ਪਾਏ। ਪਹਿਲੋਂ ਸਰਕਾਰ ਰਹਿੰਦਿਆਂ ਪੂਰਾ ਇਹਨਾਂ ਨੇ ਅਹੁਦੇ ਮਾਣੇ, ਤੇ ਹੁਣ ਪੰਥਕ, ਮੈਂ ਦੂਰ ਦੂਰ ਤੱਕ ਜੇ ਨਜ਼ਰ ਮਾਰਾਂ ਤਾਂ ਇਹ ਕਹਿਣ ਨੂੰ ਦਿਲ ਕਰਦਾ ਹੈ, ਹਮਾਰਾ ਕੋਈ ਨਹੀਂ ਹੈ ਜੀ, ਹਮਾਰਾ ਸਤਿਗੁਰ ਪਿਆਰਾ ਜੀ। ਪੰਥਕ ਜਜ਼ਬਾਤਾਂ ਨੂੰ ਪ੍ਰਣਾਏ ਹੋਏ, ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਸਿੱਖ ਕਿੱਧਰ ਨੂੰ ਜਾਣ, ਕਿਹਦਾ ਪੱਲਾ ਫੜਨ। ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਹੋਰ ਸਿੱਖ ਸੰਸਥਾਵਾਂ ਇਸ ਵੇਲੇ ਇਤੋਂ ਕੋਈ ਆਸ ਨਹੀਂ ਹੈ। ਠੀਕ ਆ ਗੱਲ ਕਿ ਸੰਸਥਾਵਾਂ ਮਾੜੀਆਂ ਨਹੀਂ ਹੁੰਦੀਆਂ, ਸੰਸਥਾਵਾਂ ਉੱਤੇ ਕਾਬਜ਼ ਬੰਦੇ ਜਿਹੜੇ ਆ ਜੇ ਉਹ ਗਲਤ ਹੋ ਗਏ ਨੇ ਤਾਂ ਉਹਨਾਂ ਨੂੰ ਪਾਸੇ ਕਰਕੇ ਉਹਨਾਂ ਦੀ ਥਾਂ ਤੇ ਸਹੀ ਸੋਚ ਵਾਲੇ ਬੰਦੇ ਲਿਆਂਦੇ ਜਾਣ। ਪਰ ਇਹ ਚੇਤੇ ਰੱਖੀਏ, ਇਹ ਭਾਰਤੀ ਹਕੂਮਤੀ ਸਿਸਟਮ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਵੀ ਸਿੱਖੀ ਦੇ ਨਾਲ ਧੋ ਕਮਾਉਣ ਵਾਲੇ, ਸਿੱਖਾਂ ਦੇ ਉਲਟ ਚੱਲਣ ਵਾਲੇ ਇਹੋ ਜਿਹੇ ਬਾਦਲ ਦਲ ਵਾਲੇ, ਇਹਨਾਂ ਨੂੰ ਚੌਧਰ ਦੇ ਕੇ ਰੱਖ। ਇਹ ਇਹਨਾਂ ਨਾਲ ਅਣਲਿਖਤੀ ਤੌਰ ਤੇ ਜਾਂ ਲਿਖਤੀ ਤੌਰ ਤੇ ਵਾਅਦਾ ਕਰੀ ਬੈਠੇ ਲੱਗਦੇ ਆ ਵੀ ਅਸੀਂ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਆਪੇ ਲੋਟ ਕਰਾਂਗੇ, ਅਸੀਂ ਖੰਘਣ ਨਹੀਂ ਦਿਆਂਗੇ ਕਿਸੇ ਨੂੰ। ਅਸੀਂ ਸਿੱਖੀ ਦੇ ਤੇ ਸਿੱਖਾਂ ਦੇ ਵੈਰੀਆਂ ਨੂੰ, ਆਲਮ ਵਰਗਿਆਂ ਨੂੰ, ਸੂਰੀ ਵਰਗਿਆਂ ਨੂੰ, ਨਿਸ਼ਾਂਤ ਸ਼ਰਮੇ ਵਰਗਿਆਂ ਨੂੰ ਤੇ ਹੋਰਾਂ ਨੂੰ ਅਸੀਂ ਸਿੱਖਾਂ ਦੇ ਸਿਰ ਤੇ ਥੋਪੀ ਰੱਖਾਂਗੇ। ਅਸੀਂ ਪੰਥ ਪ੍ਰਸਤਾਂ ਦੇ ਜੁੱਤੀਆਂ ਮਾਰਾਂਗੇ ਵੀ ਤੇ ਮਰਵਾਵਾਂਗੇ ਵੀ। ਜੇ 328 ਸਰੂਪਾਂ ਦੇ ਲਈ ਸੰਗਤਾਂ ਦਰਬਾਰ ਸਾਹਿਬ 'ਚ ਜਾਂਦੀਆਂ ਨੇ ਤਾਂ ਡਾਂਗਾ ਮਾਰਦੇ, ਜੇ 6 ਜੂਨ ਨੂੰ ਸੰਗਤਾਂ ਜਾਂਦੀਆਂ ਨੇ ਤਾਂ ਡਾਂਗਾ ਮਾਰਦੇ। ਸੋ ਇਹ ਜਿਹੜੇ ਭਾਰਤੀ ਖੁਫੀਆ ਏਜੰਸੀਆਂ ਦੇ ਨੈਟਵਰਕ ਦੇ ਨਾਲ ਚੱਲਦੇ ਆ ਲੋਕ, ਇਹਨਾਂ ਦੇ ਨਾਲ ਇੱਕ ਬੜੀ ਖਤਰਨਾਕ ਜੰਗ ਇਸ ਵੇਲੇ ਗੁਰੂ ਦੇ ਪਿਆਰੇ ਖਾਲਸੇ ਨੂੰ ਲੜਨੀ ਪੈ ਰਹੀ ਹੈ। ਪਰ ਜਿਵੇਂ ਕਹਿੰਦੇ ਆ ਨਾ, ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਉਵੇਂ ਪੰਜਾਬ ਦੇ ਜੰਮਿਆਂ ਨੂੰ ਭਾਈ ਨਿੱਤ ਮੁਹਿੰਮਾਂ। ਜਿਹੜੇ ਸਾਡੇ ਭਰਾ ਦੂਰ ਨੇੜੇ ਚਲੇ ਗਏ ਆ ਅੱਡ-ਅੱਡ ਮੁਲਕਾਂ 'ਚ, ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਇੱਥੇ ਪੰਜਾਬ ਦੇ ਵਿੱਚ ਪੰਥ ਲਈ ਲੜਨ ਵਾਲਿਆਂ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦੀ ਬਾਹ ਫੜਦੇ ਆ, ਉਹਨਾਂ ਦਾ ਸਾਥ ਸਹਿਯੋਗ ਦਿੰਦੇ ਆ। ਤੇ ਉਹ ਵੀ ਧੰਨ ਨੇ ਪੰਜਾਬ ਦੇ ਵਿੱਚ ਜਿਹੜੇ ਇੰਨੇ ਉਲਟ ਹਾਲਾਤਾਂ ਦੇ ਵਿੱਚ ਕਿਸ਼ਤੀ ਭਜਾਈ ਫਿਰਦੇ। ਬਹੁਤ ਮਾੜੇ ਹਾਲਾਤ ਨੇ, ਇੱਥੋਂ ਤੱਕ ਕਿ ਕਈ ਜਿਹੜੇ ਸਰਕਾਰੀ ਅਧਿਕਾਰੀ ਨੇ ਪੁਲਿਸ ਮਹਿਕਮੇ 'ਚ ਜਾਂ ਹੋਰ ਇੱਕਾ ਦੁੱਕਾ, ਉਹ ਵੀ ਕਦੇ ਕਦਾਈ ਇਹੋ ਜਿਹੀ ਗੱਲ ਕਰ ਬਹਿੰਦੇ ਆ ਕਿ ਕੋਈ ਓਟ ਆਸਰਾ ਨਹੀਂ, ਕੋਈ ਸਹਾਰਾ ਨਹੀਂ। ਧੰਨ ਹੋ ਤੁਸੀਂ ਜਿਹੜੇ ਅੱਜ ਵੀ ਕੌਮ ਲਈ ਲੜ ਰਹੇ। ਸੋ ਇਸ ਅਕਾਲ ਤਖਤ ਸਾਹਿਬ ਤੋਂ ਜਦੋਂ ਤੋਂ ਬਾਦਲ ਪਰਿਵਾਰ ਕਾਬਜ਼ ਆ, ਕਿਸੇ ਗੁਰਸਿੱਖ ਪਿਆਰੇ ਨੂੰ ਤਾਂ ਮਾਣ ਸਨਮਾਨ ਨਾ ਮਿਲਿਆ ਤੇ ਨਾ ਮਿਲਣਾ। ਹੁਣ ਡਰ ਇਹੀ ਲੱਗਦਾ ਕਿਤੇ ਇਹ ਨਾ ਕਹਿ ਦੇਣ ਕਿ ਇਜ਼ਹਾਰ ਆਲਮ ਨੂੰ ਇੱਥੋਂ ਦੀ ਸਰੋਪਾ ਭੇਜਦੇ ਆ, ਅਸੀਂ ਉਹਦੀ ਫੋਟੋ ਲਾਉਣ ਲੱਗੇ ਆ। ਉਹ ਜੀ ਅਕਾਲੀ ਦਲ ਦਾ ਮੀਤ ਪ੍ਰਧਾਨ ਸੀ, ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਆ, ਤੇ PhD ਜਥੇਦਾਰ ਟੱਕਰਿਆ ਸਾਨੂੰ, ਤੇ ਬੜਾ ਔਖਾ ਲੱਗਦਾ। ਕਈ ਸਾਡੇ ਭਰਾਵਾਂ ਨੂੰ ਹੋਣਾ ਵੀ ਖਨੀ ਇਹ ਘਮਾਣ ਵਧਾ ਚੜਾ ਕੇ ਗੱਲ ਕਰਦਾ ਹੈ, ਪਰ ਸੱਜਣੋ ਮੇਰਾ ਤਾਂ ਜਿੰਨਾ ਕਿ ਇਹਨਾਂ ਨਾਲ ਵਾਹ ਪਿਆ, ਇਹਨਾਂ ਤੋਂ ਕਿਸੇ ਵੀ ਗੱਲ ਦੀ ਆਸ ਕਰ ਸਕਦੇ ਆ। ਇਹ ਕੁਝ ਵੀ ਕਰ ਸਕਦੇ, ਪਿਛਲੇ ਸਮੇਂ 'ਚ ਕੀਤਾ ਨਹੀਂ, ਕਦੇ ਕੋਈ ਸੋਚ ਸਕਦਾ
कि जिन्हां ने साडे इष्ट की बेअदबी की होवे उन्हां दे अज भी एक बुल तो बुल चक्कण नूं उन्हां दे खिलाफ तैयार नहीं बादल दा। सुखबीर बादल नूं एक पिछे जी वीडियो वायरल हुई सी, ਉਹਦੇ ਚ ਨਾਲ ਬੈਠੇ ਉਹਦੇ ਕਹਿ ਰਿਹਾ ਵੀ ਉਹ ਆਪਣ ਤੋਂ ਗਲਤੀ ਹੋ ਗਈ ਜਿਹੜੀ ਕੋਟਕਪੂਰੇ ਹੋ ਗਿਆ ਬਿਲਕੁਲ ਕਲਾ ਹੋ ਗਿਆ, ਉਹ ਟੂਟਾ ਨਹੀਂ ਕਰਕੇ ਸਾਰੀ ਜਾਂਦਾ ਤੇ ਸਟੇਜਾਂ ਤੇ ਖੜ ਕੇ ਜੋ ਜਿਵੇਂ ਅੱਜ ਕੱਲ ਉਹ 24 ਮਹੀਨੇ ਬਣਾਈ ਜਾਂਦਾ ਸਾਲ ਦੇ ਕਦੇ ਕੁਛ, ਉਹ ਸਾਰਾ ਤੁਹਾਡੇ ਸਾਰੇ ਸਾਹਮਣੇ ਆ, ਕਦੇ ਪਿਤਾ ਸਮਾਨ ਪਾਪਾ ਜੀ ਆ ਚੱਕਰ ਚੱਲ ਪੈਂਦਾ। ਪਰ ਖੈਰ ਇਹਦਾ ਗੱਲਾਂ ਕੁਛ ਨਹੀਂ, ਸਿਆਸਤ ਆਪਦੀ ਥਾਂ ਤੇ ਜੰਮ ਕੇ ਅਕਾਲੀ ਦਲ ਵਾਲੇ ਰਾਜ ਭਾਗ ਕਰਨ, ਕਿਸੇ ਨੇ ਤਾਂ ਰਾਜ ਕਰਨਾ ਹੀ ਆ ਜਦੋਂ तक साडा खालिस्तान नहीं बनता, जिन्ना टाइम असीं इस सिस्टम तो आजाद नहीं हो जाते, इत्थे किसी ने तो राज करना ही। तुसीं बाईकाट भी किया, बैंते बुचड़ दा राज आ गया। असीं इस चक्कर तो पासे आ, पर असीं ये चाहुंदे जरूर कि सिखां दे घरे जम्मे आ, बाकी तां गल्लां खाधी कड़ी वो साडे इष्ट दे मामले च तां आपां एकजुटता दिखाईए। दुनिया भर दे विच बैठे हुए हरेक सिख नूं इस गल का अफसोस आ, इस गल का दुख कि पंजाब की धरती उत्ते सिख होमलैंड के उत्ते साडे इष्ट की बेअदबी हुई ते दोषियों नूं सजावां जिहड़ियां सी वो नहीं हो सकियां। उदों शर्म वाली गल यह है कि जे कांग्रेस का राज हुंदा, किसी होर दा राज हुंदा, सजावां ना हुंदियां तां चल जांदा, गल मन लैंदे, समझा लैंदे मन नूं। अफसोस की गल है कि 1978 च भी अकाली दल का राज सी, सिखां दा कतलेआम करके दुष्ट शरेआम अदालत चों बरी होए, पैरवाई नहीं की बादल दल ने। हुण फिर उही हाल है। ऐतकी तां दोषियां नूं सारा पंजाब पिट के मर गया कि बादल साहब डेरा सरसा वालियां दी करतूत नहीं झाकिया उधर ना, उधर नूं जांच जाण दित्ती। ते जदों लग्या बरगाड़ी मोर्चा उदों उही पुलिस खड्डड़े होनी कमेटी जिहड़ी बनाई सी इन्वेस्टिगेशन टीम, वो मिंटो मिंटी पालमपुर तो उहनूं फड़ लिया जिहड़ा बिट्टू सी, महेंद्रपाल बिट्टू। इहो जिहियां करतूतां, इहो जिहियां कार्रवाइयां करन कराउण वालियां तो भाई किसी भी माड़ी गल दी आस कर सकदे आ। सो आपदे अखां ते कंन आपां खोल के रखो। पंथक हितां नूं बहुत भारी घाटा, बहुत भारी सੱਟ जिहड़ी आ वो ਵੱਜ रही आ। आपां कहने आ पंथ दी चढ़दी कला करनी आ, ਉਹ ਕਹਿੰਦੇ ਆ ਵੀ पंथ ਜਿਹੜਾ ਹੈਗਾ ਇਹ ਰੋਲ के ਛੱਡਣਾ। तो ये एक जिद, एक जंग वा, इस जंग दे विच AK-47 नहीं वरतियां जा रही, ये लोक राय है। सो लोकां दे विच संगतां दे विच असीं आपदी गल लैके जा रहे हैं। हरेक बंदे नूं हक वा, जेकर असीं कोई गल कह रहे हैं भी गलत कहने तां दस्से, जिथे झूठ बोले। सारी गल पब्लिक दे विच संगतां दे सामणे है। तो संगतां, गुरु दा पंथ ये सारा कुछ देख रहा। इतिहास दे विच जिथे यह जिक्र आऊगा कि आलम वर्गियां नूं, बुचड़ां नूं, सिੱਖੀ दे दुश्मनां नूं, सिखां दे नस्लकुशी करन वालियां नूं ये बंदे मान सन्मान दिंदे रहे, उत्थे उन्हां दा भी जिक्र होना चाहिए जिन्हां ने जिउंदे जी मौके सिर ये चीज़ां नंगियां कीतियां। बहुत मन नूं इस गल दी तसल्ली है, सुकून है कि जदों हुकूमती दहशतगर्दी लिखी जां KPS गिल वाली लिखी जां होर, वो जिन्ना आपदा योगदान सच्चे पातशाह ने जिन्नी सेवा लई कीती है, सो गां भी पंथ जिहड़ा है उहदी सेवा च सच्चे पातशाह सेवा लैंदे रहन। सो इन्नियां बेनतियां प्रवान करनियां। फिर मिलांगे जी। नानक नाम चढ़दी कला, तेरे भाणे प्रबंध दा भला। वाहिगुरू जी का खालसा, वाहिगुरू जी की फतेह।